ਸਾਡਾ ਪਿੰਡ ਧੂਰਕੋਟ ਵਸੀ ਸੀ। ਤੂਰਕੋਟ ਬਸੀ। ਹਾਂ ਅੱਛਾ, ਤੂਰਕੋਟ ਦੇ ਹੋ। ਹਾਂ ਆ ਤਾਂ ਹੀ ਫਕੀਰ ਤੂਰਕੋਟੀਆ ਸੱਦੇ ਆ। ਅੱਛਾ, ਉਮਰ ਤੁਹਾਡੀ ਕਿੰਨੀ? ਉਮਰ ਦੱਸੋ ਜ਼ਰਾ। ਉਮਰ ਇੰਨਾ ਨਹੀਂ ਪਤਾ। ਸਾਲ 1914 ਤੇ 29 ਸਾਲ ਸੀ। ਸੰਨ 47 ਦੇ ਵਿੱਚ 40-45 ਸਾਲ। 40-45 ਸਾਲ ਹੈ ਸੀ। ਵਿਆਹ ਹੋ ਗਿਆ ਸੀ? ਵਿਆਹ ਛੱਡ ਕੇ ਮੁੰਡੇ ਤੇਰੀ ਉਮਰ ਦੇ ਆ। ਅੱਛਾ, ਮੇਰੀ ਉਮਰ ਦੇ ਮੁੰਡੇ ਸੀ ਉਦੋਂ। ਕੋਟਲਾ ਅੱਛਾ, ਜੰਦਾ ਰਾਮ ਵਾਲਾ ਵਾਈ ਦਾ ਕਾਗੜਾ ਰਿਜਪੂਤ ਨਾ ਰਿਜਪੂਤ ਸੀ ਮੁਸਲਮਾਨ। ਅੱਛਾ, ਨੰਗਾ ਉਹ ਵੀ ਮੁਸਲਮਾਨ ਸੀ। ਬੁੱਧਨਵਾਲ ਉਹ ਵੀ ਮੁਸਲਮਾਨ ਸੀ। ਮਰਸੀਆਂ ਜਿਹੜਾ ਉਹ ਬਹੁਤ ਵੱਡਾ ਚੱਕ ਸੀ। ਹਾਂ ਅਰਜਨ ਸਿੰਘ ਦੇਖੋ। ਅਰਜਨ ਸਿੰਘ ਹੋ ਗਿਆ। ਕਰਤਾਰ ਸਿੰਘ, ਕਰਤਾਰ ਸਿੰਘ, ਰਾਮ ਲਾਲ ਹੋ ਗਿਆ। ਉਹ ਘਰ ਦਾ ਬੂਹਾ, ਉਹ ਘਰ ਦਾ ਵਿਹੜਾ, ਉਹ ਯਾਦ ਆ ਜਾਂਦਾ ਵਾ। ਵਿਆਹ ਛੱਡ ਕੇ ਮੈਂ ਪੁੱਛੀ ਨਾ। ਉਹ ਕੱਚੇ ਮਕਾਨ ਵੀ ਸੀ ਨਾ, ਤੇ ਉਹ ਸੋਹਣੇ ਲੱਗਦੇ ਆ। ਪਿੰਡ ਚੇਤੇ ਆ ਜਾਂਦਾ? ਪਿੰਡ ਚੇਤੇ? ਆਹੋ। ਖੁਆਬ ਦੇ ਵਿੱਚ ਵੀ ਰਾਤ ਨੂੰ ਉੱਥੇ ਹੁੰਦੇ ਆ। ਅੱਛਾ, ਖਾਬ ਜੀ ਉੱਥੇ ਹੁੰਦੇ ਹੋ। ਪੰਜਾਬੀ ਲਹਿਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਕੋਸ਼ਿਸ਼ ਕਰੀਦੀ ਹੈ ਕਿ ਜਿਹੜੇ ਸਾਡੇ ਅਣਵੰਡੇ ਪੰਜਾਬ ਦੇ ਕੁਝ ਸਾਡੇ ਕੋਲ ਲੋਕ ਗਵਾਹ ਵਿਟਨੈਸ ਰਹਿ ਚੁੱਕੇ ਨੇ, ਜਿਨ੍ਹਾਂ ਨੇ ਉਹ ਸਾਂਝਾਂ ਵੇਖੀਆਂ 47 ਤੋਂ ਪਹਿਲੇ ਆਪਸੀ ਪ੍ਰੇਮ ਭਾਈਚਾਰਾ, ਉਹ ਸਾਰਾ ਕੁਝ ਵੇਖਿਆ ਤੇ 47 ਵਿੱਚ ਹੋਣ ਵਾਲੇ ਦੰਗੇ ਫਸਾਦ ਵੀ ਵੇਖੇ। ਸੋ ਉਹਨਾਂ ਕੋਲ ਜਾਈਦਾ ਹੈ, ਉਹ ਸਾਰਾ ਕੁਝ ਪਤਾ ਕਰੀਦਾ ਹੈ ਔਰ ਨਾਲ ਰਿਕਾਰਡ ਕਰਕੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਦੱਸੀਦਾ। ਇਸ ਵੇਲੇ ਜੀ ਅਸੀਂ ਆਏ ਸੀ ਗੰਜੀਬਾਰ ਤਹਿਸੀਲ ਚੀਚਾਵਤਨੀ ਦੇ ਵਿੱਚ। ਇੱਥੇ ਦੇ ਇੱਕ ਪਿੰਡ 'ਚ ਬੈਠੇ ਹਾਂ। ਅਮੂਮਨ ਜਦੋਂ ਅਸੀਂ ਕਿਸੇ ਜ਼ਿਆਦਾ ਏਜ ਦੇ ਉਮਰ ਦੇ ਕਿਸੇ ਬੰਦੇ ਦਾ ਇੰਟਰਵਿਊ ਕਰਦੇ ਹਾਂ ਤਾਂ ਬਹੁਤ ਸਾਰੇ ਲੋਕ ਉਸ ਚੀਜ਼ 'ਤੇ ਇਤਰਾਜ਼ ਵੀ ਕਰਦੇ ਆ ਕਿ ਜੀ ਹੋ ਸਕਦਾ ਉਹਨਾਂ ਦੀ ਉਮਰ ਇੰਨੀ ਨਾ ਹੋਵੇ, ਲੇਕਿਨ ਜੋ ਬਜ਼ੁਰਗ ਦੱਸਦੇ ਅਸੀਂ ਤਾਂ ਉਹੀ ਗੱਲ ਤੁਹਾਡੇ ਰੂਬਰੂ ਕਰਦੇ ਹਾਂ। ਕਿਉਂਕਿ ਜਿਹੜੇ ਨਾਲ ਮੇਰੇ ਨਾਲ ਜਿਹੜੇ ਬਜ਼ੁਰਗ ਬੈਠੇ ਆ, ਵਰਲਡ ਵਾਰ 1 ਵੀ ਇਹਨਾਂ ਨੇ ਲੜੀ ਹੋਈ ਹੈ ਤੇ ਜ਼ਾਹਰ ਆ ਵਰਲਡ ਵਾਰ ਅਗਰ 1 ਇਹਨਾਂ ਨੇ ਲੜੀ ਹੈ ਤਾਂ ਉਸ ਵੇਲੇ ਇਹਨਾਂ ਦੀ ਚੰਗੀ ਭਲੀ ਉਮਰ ਬਣ ਜਾਂਦੀ ਹੈ। ਇਹਨਾਂ ਦੇ ਬੱਚੇ ਅੱਗੇ 100 ਸਾਲ ਦੇ ਆ ਤੇ ਉਹਨਾਂ ਦਾ ਵੀ ਵੇਟ ਕਰਾਂਗੇ ਕਿਉਂਕਿ ਉਹਨਾਂ ਦੀ ਉਮਰ ਵੀ 100 ਸਾਲ ਆ। ਔਰ ਇੱਕ ਹੋਰ ਕੁੜੀ ਜਿਹੜੀ ਉਹ ਵੀ ਇੰਡੀਆ 'ਚ ਪੈਦਾ ਹੋਈ ਸੀ, ਉਹਨਾਂ ਦੀ ਵੀ ਡੈਥ ਹੋ ਚੁੱਕੀ ਹੋਈ ਹੈ। ਬਜ਼ੁਰਗੋ, ਕੀ ਹਾਲ ਚਾਲ ਤੁਹਾਡਾ? ਬਹੁਤ ਚੰਗਾ। ਠੀਕ ਠਾਕ ਹੋ? ਠੀਕ ਆ ਬਿਲਕੁਲ। ਅੱਛਾ, ਨਾਂ ਕੀ ਤੁਹਾਡਾ? ਖੁਸ਼ੀ ਮੁਹੰਮਦ। ਖੁਰਸ਼ੀਦ ਮੁਹੰਮਦ। ਫਕੀਰ ਮੁਹੰਮਦ। ਅੱਛਾ, ਬੜਾ ਸੋਹਣਾ ਨਾ। ਬਾਬਾ ਜੀ, ਵਾਲਦ ਸਾਹਿਬ ਤੁਹਾਡੇ ਦਾ ਕੀ ਨਾਂ ਸੀ? ਉਹਦਾ ਨਾਂ ਜਿਉਣ। ਦਾਦੇ ਦਾ ਨਾਂ ਚੇਤੇ ਆ? ਦਾਦੇ ਦਾ ਨਾਂ? ਆਹੋ, ਸੰਦਾ। ਤੇ ਆਪਾਂ ਜਿਹੜੇ ਪਿੰਡ ਬੈਠੇ ਆ, ਆ ਪਿੰਡ ਦਾ ਕੀ ਨਾਂ ਜੇ? ਇਹਦੇ ਨਾਂ 13 ਚਾਂਦਪੁਰ ਕਹਿੰਦੇ ਸੀ ਇਹਨੂੰ। ਹਾਂ, ਆ 13/14 L 13 ਚਾਂਦਪੁਰ। ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਆ? ਇਹਦੇ ਨਾਲ 2 17 ਮੇਰੇ ਜਿਹੜੇ ਜਾਂਗਲੀਆਂ ਦੇ ਪਿੰਡ ਆ। ਅੱਛਾ, ਇਹ 14 L ਦੇ ਆ ਸਾਰੇ ਪਿੰਡ ਜੀ ਆ। ਅੱਛਾ, ਤੇ ਇਹਨੂੰ ਤਹਿਸੀਲ ਕਿਹੜੀ ਪੈਂਦੀ ਹੈ? ਤਹਿਸੀਲ ਚੀਚਾਵਤਨੀ। ਜ਼ਿਲ੍ਹਾ ਜਲੰਧਰ ਹੈ। ਸਾਹੀਵਾਲ। ਜਲੰਧਰ ਬੜਾ ਚੇਤੇ ਆਉਂਦਾ, ਲੱਗਦਾ ਤੁਹਾਡਾ ਜ਼ਿਲ੍ਹਾ ਜਲੰਧਰ ਸੀ। ਉਹ ਤਾਂ ਸਾਡੇ ਪੱਕਾ ਆ ਜਾ। ਅੱਛਾ, ਉੱਥੇ ਤਾਂ ਦੱਸੋ ਚਲੋ, ਉੱਥੇ ਕਿਹੜਾ ਪਿੰਡ ਸੀ ਤੁਹਾਡਾ? ਉੱਥੇ ਕਿਹੜਾ ਪਿੰਡ ਸੀ ਤੁਹਾਡਾ? ਸਾਡਾ? ਆਹੋ, ਸਾਡਾ ਪਿੰਡ ਸੀ ਸ਼ਾਹਕੋਟ ਜਲੰਧਰ ਦੇ ਵਿੱਚ ਹੀ। ਤਹਿਸੀਲ ਨਗੋਦਰ। ਠੀਕ ਹੋ ਗਿਆ। ਤੇ ਬਜ਼ੁਰਗੋ, ਜਿਹੜਾ ਤੁਹਾਡਾ ਸ਼ਾਹਕੋਟ ਸੀ, ਸ਼ਹਿਰ ਦੇ ਸੀ ਜਾਂ ਬਸੀਆਂ ਦੇ ਸੀਗੇ? ਸਾਡਾ ਪਿੰਡ ਧੂਰਕੋਟ ਬਸੀ ਸੀ। ਤੂਰਕੋਟ ਬਸੀ। ਅੱਛਾ, ਤੂਰਕੋਟ ਦੇ ਹੋ। ਆ ਤਾਂ ਹੀ ਫਕੀਰ ਤੂਰਕੋਟੀਆ ਸੱਦੇ ਆ। ਅੱਛਾ, ਵਾਹ ਜੀ ਵਾਹ। ਤੇ ਬਜ਼ੁਰਗੋ, ਉਮਰ ਤੁਹਾਡੀ ਕਿੰਨੀ? ਉਮਰ ਦੱਸੋ ਜ਼ਰਾ। ਉਮਰ ਇੰਨਾ ਨਹੀਂ ਪਤਾ। ਸਾਲ 1914 ਤੇ 29 ਸਾਲ ਸੀ। 1914 'ਚ ਤੁਸੀਂ 29 ਸਾਲ ਸੀ ਜਦੋਂ ਪਹਿਲੇ ਜੰਗ 'ਚ ਭਰਤੀ ਹੋਏ ਹੋ? ਪਹਿਲੇ ਜੰਗ 'ਚ ਜਦੋਂ ਭਰਤੀ ਹੋਏ ਨਾ। ਹਾਂ। ਤੇ ਉਦੋਂ 1914 ਸੀ। 1914 ਸੀ। ਆ ਬਜ਼ੁਰਗੋ, ਹਿਸਾਬ ਕਿਤਾਬ ਔਖਾ ਹੀ ਕਰਤਾ ਤੁਸੀਂ ਹੁਣ। ਠੀਕ ਆ।
ਤੇ 47 ਵੇਲੇ ਕਿੰਨੀ ਉਮਰ ਸੀ? ਜੀ 47 ਵੇਲੇ ਕਿੰਨੀ ਉਮਰ ਸੀ? 47 ਹੂੰ ਸੰਨ 47 ਦੇ ਵਿੱਚ 40 45 ਸਾਲ। 40 45 ਸਾਲ ਹੈ ਸੀ। ਵਿਆਹ ਹੋ ਗਿਆ ਸੀ? ਹਾਂ, ਵਿਆਹ ਹੋ ਗਿਆ ਸੀ? ਵਿਆਹ ਛੱਡ ਕੇ ਮੁੰਡੇ ਤੇਰੀ ਉਮਰ ਦੇ ਆ। ਅੱਛਾ, ਮੇਰੀ ਉਮਰ ਦੇ ਮੁੰਡੇ ਸੀ ਉਦੋਂ। ਵਾਹ ਜੀ ਵਾਹ, ਕੀ ਬਾਤ ਹੈ। ਅੱਛਾ ਬਜ਼ੁਰਗੋ, ਜਿਹੜਾ ਤੁਹਾਡਾ ਪਿੰਡ ਸੀ ਤੂਰਕੋਟ, ਕਿੱਦਾਂ ਦਾ ਪਿੰਡ ਸੀਗਾ? ਪਿੰਡ ਠੀਕ ਹੈ, ਮੈਂ ਇਦਾਂ ਵੇਖਣਾ ਵਿਆਹ ਦੀ ਸਾਰੀ ਇਕੱਠੀ ਸੀ। ਅੱਛਾ, ਸਿੱਖ, ਹਿੰਦੂ, ਮੁਸਲਮਾਨ, ਕ੍ਰਿਸਚਨ ਸਾਰੇ ਲੋਕ ਹੈ ਸੀਗੇ? ਹਾਂ, ਅੱਛਾ, ਟੰਡੋਵਾਲ ਜਿਹੜੀ ਉਹ ਵੀ ਬਸੀ ਸੀ। ਟੰਡੋਵਾਲ? ਟੰਡੋਵਾਲ ਅੱਛਾ ਉਹ ਵੀ ਸ਼ਾਹਕੋਟ ਦੀ ਬਸੀ ਹੈ। ਅੱਛਾ। ਤੂਰਕੋਟ ਵੀ ਸ਼ਾਹਕੋਟ ਸੀ। ਹਾਂ। ਤੇਰੀਆਂ ਜਿਹੜੀਆਂ ਉਹ ਵੀ ਸ਼ਾਹਕੋਟ ਦੀ ਬਸੀ ਹੈ। ਆ ਤੂਰਕੋਟ ਦੇ ਲਾਗੇ ਲਾਗੇ ਪਿੰਡਾਂ ਦੇ ਨਾਂ ਦੱਸ ਦਿਓ। ਨਾ ਕੋਟਲਾ ਹੂੰ। ਜੰਦਾ ਰਾਮ ਵਾਲਾ। ਅੱਛਾ, ਕੋਟਲਾ ਜਿੰਦਾ ਰਾਮ ਵਾਲਾ? ਕੋਟਲਾ ਅੱਛਾ ਜੰਦਾ ਰਾਮ ਵਾਲਾ ਵਾਲੀ ਦਾ। ਅੱਛਾ, ਅੱਗੇ ਹੋਰ? ਕਾਗੜਾ ਹੂੰ। ਰਿਜਪੂਤ ਨਾ ਹੂੰ। ਰਿਜਪੂਤ ਸੀ ਮੁਸਲਮਾਨ। ਅੱਛਾ। ਨੰਗਾ ਹੂੰ। ਉਹ ਵੀ ਮੁਸਲਮਾਨ ਸੀ। ਅੱਛਾ। ਅੱਛਾ, ਬੁੱਧਨਵਾਰ ਉਹ ਵੀ ਮੁਸਲਮਾਨ ਸੀ। ਅੱਛਾ। ਅੱਛਾ, ਮਰਸੀਆਂ ਜਿਹੜਾ ਹੂੰ। ਉਹ ਬਹੁਤ ਵੱਡਾ ਜੱਗ ਸੀ। ਅੱਛਾ। ਉੱਥੇ ਸਨ ਵੀ ਚੱਲਦਾ ਰਿਹਾ। ਹੂੰ। ਸ਼ਾਹਕੋਟ ਮਰਸੀਆਂ ਹੂੰ। ਸਹੀ ਹੋ ਗਿਆ। ਬਨੌਟੀ ਰੁਪਈਏ ਵੀ ਚੱਲੇ ਆ ਉੱਥੋਂ। ਅੱਛਾ, ਹਾਂ, ਸਹੀ ਹੋ ਗਿਆ। ਤੇ ਬਜ਼ੁਰਗੋ, ਜਿਹੜਾ ਤੂਰਕੋਟ 'ਚ ਲੋਕ ਰਹਿੰਦੇ ਸੀ, ਹਿੰਦੂ, ਸਿੱਖ, ਮੁਸਲਮਾਨ, ਕੋਈ ਨਾਮ ਚੇਤੇ ਉਹਨਾਂ ਦੇ? ਜੀ ਕੋਈ ਨਾਮ ਯਾਦ ਆ ਸਿੱਖਾਂ ਦੇ? ਸਿੱਖਾਂ ਦੇ? ਆਹੋ। ਹਾਂ, ਅਰਜਨ ਸਿੰਘ ਦੇਖੋ। ਅਰਜਨ ਸਿੰਘ ਹੋ ਗਿਆ। ਹਾਂ, ਅੱਛਾ, ਹੋਰ? ਕਰਤਾਰ ਸਿੰਘ। ਕਰਤਾਰ ਸਿੰਘ। ਹਾਂ, ਅੱਛਾ। ਰਾਮ ਲਾਲ। ਰਾਮ ਲਾਲ ਹੋ ਗਿਆ। ਹਾਂ, ਹੂੰ। ਤੇ ਖੱਤਰੀ ਵੇਖਣਾ ਇਹ ਜਿਹੜਾ ਸਿੱਖਾ ਸੱਤ ਮਾਂ ਦਾ ਮਾਲਕ ਹੈ। ਅੱਛਾ, ਕੌਣ 7 ਕਮਾਵਾਂ ਦਾ ਮਾਲਕ ਸੀ? ਬਹੁਤ ਵੱਡਾ ਜ਼ਿਮੀਂਦਾਰ। ਉਹਦਾ ਨਾਂ ਕੀ ਸੀਗਾ? ਨਾਮ ਉਹਦਾ? ਅਰਜਨ ਸਿੰਘ। ਅਰਜਨ ਸਿੰਘ। ਅੱਛਾ, ਹਾਂ। ਸਹੀ ਹੋ ਗਿਆ। ਬਜ਼ੁਰਗੋ, ਤੁਹਾਡੇ ਪਿੰਡ ਦਾ ਵਸੇਬ ਕਿੱਦਾਂ ਸੀ? ਆਪਸੀ ਭਾਈਚਾਰਾ, ਰਹਿਣ ਸਹਿਣ, ਗਮੀ ਖੁਸ਼ੀ? ਬੜੀ ਗੱਲ ਸੀ। ਅੱਛਾ, ਹਾਂ। ਸਹੀ ਹੋ ਗਿਆ। ਹਾਂ, ਕੋਈ 47 ਤੋਂ ਪਹਿਲੇ, ਵੰਡ ਤੋਂ ਪਹਿਲੇ ਕੋਈ ਪਤਾ ਸੀ ਕਿ ਪਿੰਡ ਛੱਡਣਾ ਪੈਣਾ? ਪਹਿਲੇ ਹੂੰ। ਇੰਨੀ ਗੱਲ ਹੋਈ ਹੈ। ਹਾਂ। ਨੰਗਲਾਂ ਤੇ ਟੰਡੋਵਾਲ ਅੱਛਾ। ਇਹਦੀ ਸ਼ਰੀਰ ਇੱਕ ਬਣ ਗਈ। ਹੂੰ। ਤੇ ਉਹ ਮੁੰਡਾ ਇੱਕ ਬਾਹਰੋਂ ਪੜਦਾ ਹਾਂ। ਉਹਨੂੰ ਕਿਹਾ ਕਿ ਰੋਜ਼ ਰੌਲਾ ਪੈਣਾ ਹਾਂ। ਹਿੰਦੂ ਮੁਸਲਮਾਨ ਦਾ। ਅੱਛਾ। ਇਹ ਦਰਵਾਜ਼ਾ ਇੱਕ ਹੋਣਾ ਚਾਹੀਦਾ। ਅੱਛਾ। ਇਹ ਸਾਰੀਆਂ ਬਸਤੀਆਂ ਦਾ ਦਰਵਾਜ਼ਾ ਇੱਕ ਬਣਾਤਾ। ਅੱਛਾ, ਹਾਂ, ਸਹੀ ਹੋ ਗਿਆ। ਅਬਦੁਲ ਰੱਬ ਨਸਰ ਸੀ ਉਹਦਾ ਨਾਮ। ਅੱਛਾ। ਹਾਂ, ਹੂੰ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਫਿਰ ਤੁਹਾਨੂੰ ਉਹ ਅਜ਼ੀਜ਼ ਜਿਹੜਾ ਤੁਹਾਡਾ ਵਤਨ ਸੀ, ਜਿੱਥੇ ਬੰਦਾ ਪੈਦਾ ਹੋਇਆ, ਜਿੱਥੇ ਤੁਸੀਂ ਪੈਦਾ ਹੋਏ ਹੋ, ਉਹ ਕਿੱਦਾਂ ਛੱਡਣਾ ਕਿੱਦਾਂ ਪਿਆ? ਪਿੰਡ ਤੇ ਹਮਲਾ ਹੋਇਆ, ਆਪ ਤੁਰ ਕੇ ਆਏ, ਕੀ ਹਾਲਾਤ ਸੀ ਬਣੇ? ਸਾਡੇ ਬਿਲਕੁਲ ਨਹੀਂ ਹੋਇਆ। ਹਾਂ ਹਾਂ। ਅਸੀਂ ਮੀਆਂ ਪਿੰਡ ਸੀ, ਹੂੰ। ਉਹ ਤਹਿਸੀਲਦਾਰ ਸੀ, ਹਾਂ ਹਾਂ। ਉਹਨੂੰ ਆਪਦਾ ਕਾਫਲਾ ਬਣਾ ਲਿਆ। ਅੱਛਾ। ਆਪਦੇ ਪਿੰਡ ਦੇ 2-4 ਨੂੰ ਕੱਢ ਕੇ ਨਾ ਹੂੰ। ਤੇ ਅੱਗੇ ਜਿਹੜਾ ਸਿੱਖਾਂ ਦਾ ਪਿੰਡ ਆ ਗਿਆ, ਹੂੰ। ਉਹ ਮੁਕਾਬਲਾ ਕਰ ਲਿਆ। ਉਹ ਖਾਲੀ ਕਰ ਦੇਵੇ ਹਾਂ ਤੇ ਹਾਂ। ਆਪ ਨਾ ਹੈ। ਅੱਛਾ, ਅਸੀਂ ਬਿਲਕੁਲ ਜੰਗ ਨਹੀਂ ਕਿਸੇ ਨੇ ਨਾ ਕੀਤਾ। ਠੀਕ ਹੈ। ਤੇ ਦਿਲ ਕਰਦਾ ਸੀ ਪਿੰਡ ਛੱਡਣ ਨੂੰ? ਮਾਂ ਦੀ ਜੇ ਦਿਲ ਛੱਡ ਕੇ ਤੇ ਬਹੁਤ ਮੁਸ਼ਕਿਲ ਸੀ। ਮੁਸ਼ਕਲ ਸੀ ਪਿੰਡ ਛੱਡਣਾ? ਹਾਂ, ਅੱਛਾ। ਜਦੋਂ ਛੱਡਿਆ ਪਿੰਡ, ਹਾਂ ਮਾਲ ਮੰਨੀ ਸਭ ਕੁਛ ਛੱਡ ਦਿੱਤਾ। ਹਾਂ ਹਾਂ। ਛੱਡ ਕੇ ਤੇ ਆਣ ਕੇ ਨਕੋਦਰ ਆਣ ਕੇ ਤੇ ਸਾਡੇ ਕੰਮ ਲੱਗ ਗਏ। 3-3 ਮਹੀਨੇ ਕੰਮ ਰਹੇ। ਨਕੋਦਰ ਦੇ ਵਿੱਚ? ਹਾਂ ਤੇ ਫਿਰ ਅੱਗੇ ਇੱਥੇ ਆ ਗਏ? ਹਾਂ, ਫਿਰ ਇੱਥੋਂ ਗੱਡੀਆਂ ਨਹੀਂ ਆਈਆਂ। ਹਾਂ ਹਾਂ, ਕੋਈ ਇੱਧਰ ਪਿੰਡੀ ਆ ਨਿਕਲ ਗਏ, ਹੂੰ ਕੋਈ ਇੱਧਰ ਆ ਗਏ। ਅਸੀਂ ਦੌੜ ਉਤਰੇ। ਹੂੰ। ਅਸੀਂ ਕਿਹਾ ਵੀ ਸਾਡੇ ਰਿਸ਼ਤੇਦਾਰ ਦੌੜੋਂ ਵੀ ਅਸੀਂ ਤੁਰ ਕੇ ਆਏ ਹਾਂ। ਤੁਰ ਕੇ ਆਏ ਹੋ? ਤੁਹਾਡਾ ਕੋਈ ਯਾਰ ਸੱਜਣ ਆਇਆ ਸੀ ਉੱਥੇ ਨਹੀਂ, ਤੂਰਕੋਟ ਦੇ ਵਿੱਚ? ਕੋਈ ਯਾਰ ਸੱਜਣ ਤੁਹਾਡਾ, ਕੋਈ ਮਿੱਤਰ? ਯਾਰ ਨੇ ਤਾਂ ਸਾਰੇ ਆਦੇ ਸੀ। ਉਹ ਤਾਇਆ ਚਾਚਿਆਂ ਦੇ ਸਾਰੇ ਵਿਆਹ ਦੀ ਸਾਡੀ ਆਉਂਦੀ। ਅੱਛਾ। ਹਾਂ, ਕਰਦੇ ਕੀ ਸੀ ਉੱਥੇ ਤੁਸੀਂ?
ਜ਼ਿਮੀਂਦਾਰ ਆ। ਜ਼ਮੀਨ ਹੈ ਸੀ? ਹਾਂ। ਕਿੰਨੀ ਜ਼ਮੀਨ ਸੀ ਤੁਹਾਡੀ ਉੱਥੇ? ਮੇਰੀ ਆਹੋ 40 ਕਿੱਲੇ ਜ਼ਮੀਨ 40 ਕਿੱਲੇ ਸੀ। ਜੀ। ਅੱਛਾ, ਤੇ ਕੋਈ ਯਾਰ ਸੱਜਣ ਦੇ ਨਾਮ ਪਤਾ ਜਿਹੜੇ ਤੁਹਾਡੇ ਹਾਣ ਦੇ ਹੋਣ ਉੱਥੇ ਸਿੱਖਾਂ ਦਾ ਧੂਰਕੋਟ 'ਚ ਜਾਂ ਖੱਤਰੀਆਂ ਦਾ? ਉਹਨਾਂ ਦੇ ਨਾਂ ਤਾਂ ਮੈਂ ਦੱਸੇ ਆ ਤੁਹਾਨੂੰ। ਅੱਛਾ ਮੈਂ ਆਪਦੇ ਹਾਣੀਆਂ ਦੋਆਂ ਦਾ ਮੈਨੂੰ ਵੀ ਪਤਾ। ਅੱਛਾ, ਆਪਣੇ ਹਾਣੀਆਂ ਦੇ ਦੱਸੇ ਆ, ਠੀਕ ਹੋ ਗਿਆ। ਅੱਛਾ ਬਜ਼ੁਰਗੋ, ਅੱਜ ਹੁਣ ਮਾਸ਼ਾਅੱਲਾ ਤੁਹਾਡੀ ਚੰਗੀ ਭਲੀ ਉਮਰ ਆ, ਤੇ ਇਹ ਦੱਸੋ ਕਿ ਪਿੰਡ ਛੇਤੇ ਆ ਜਾਂਦਾ? ਪਿੰਡ ਚੇਤੇ ਆਹੋ। ਖੁਆਬ ਦੇ ਵਿੱਚ ਵੀ ਰਾਤ ਨੂੰ ਉੱਥੇ ਹੁੰਦੇ ਆ। ਅੱਛਾ, ਖਾਓ ਜੀ ਉੱਥੇ ਹੁੰਦੇ ਹੋ। ਸਹੀ ਹੋ ਗਿਆ, ਸਹੀ ਹੋ ਗਿਆ। ਦਿਲ ਕਰਦਾ ਜਾਣ ਨੂੰ? ਮੈਂ ਕਹਿੰਦਾ ਦਿਲ ਛੱਡੀਏ ਨਾ, ਮੈਂ 2 ਵੇਰਾਂ ਗਿਆ। 2 ਵਾਰੀ ਗਏ ਹੋ? ਕਿੱਦਾਂ? ਪਰਮਨ ਤੇ। ਪਰਮਿਟ ਤੇ ਗਏ ਹੋ? ਹਾਂ। ਅੱਛਾ, ਕੀ ਬਾਤ। ਮੇਰਾ ਰਕਬਾ ਨਹੀਂ ਸੀ ਆਇਆ, ਤੇ ਫਿਰ ਮੈਂ ਉੱਥੇ ਜਮ੍ਹਾਂ ਬੰਦੀ ਬਣਵਾ ਜਮੀ ਬੰਦੀ ਬਣਵਾਈ ਫਿਰ? ਹਾਂ। ਸਹੀ ਸਹੀ ਸਹੀ। ਯਾਰਾਂ ਨੂੰ ਵੀ ਮਿਲ ਆਏ ਤੇ ਜਮ੍ਹਾਂ ਬੰਦੀ ਬਣਵਾ ਲਈ? ਯਾਰਾਂ ਦੇ ਦੀਆਂ ਉੱਥੇ ਮੈਨੂੰ ਕਹਦਾ ਜਿਹੜੇ ਚਮਾਰ ਆ ਹਾਂ। ਉਹਨਾਂ ਦੇ ਹੋਟਲ ਪਾਏ ਆ ਅੱਛਾ। ਚਮਾਰਾਂ ਦੇ, ਹਾਂ। ਤੇ ਅੱਲਾ ਖੈਰ ਬੁੱਢੇ ਪਸ਼ੂ ਜਿਹੜੇ ਉਹ ਜਾਨਾਂ ਨਿਕਲਣ ਤੋਂ ਔਖੇ ਆ। ਅੱਛਾ, ਉਹ ਕਰਦਾ ਤਾਂ ਨਹੀਂ ਨਾ ਉਹਨਾਂ ਨੂੰ ਹਲਾਲ। ਵੇਲਾ ਕਿਹੜਾ ਚੰਗਾ ਸੀ ਦੱਸੋ? ਹਾਂ, ਵੇਲਾ ਕਿਹੜਾ ਚੰਗਾ ਸੀ? ਮੇਲਾ ਵੇਲਾ ਵਕਤ ਟਾਈਮ ਕਿਹੜਾ ਚੰਗਾ ਸੀ? ਟਾਈਮ ਆਹੋ, ਤਾਂ ਉਹ ਚੰਗਾ ਸੀ। ਉਹੀ ਚੰਗਾ ਸੀ। ਹਾਂ। ਅੱਛਾ। ਉਹ ਯਾਦ ਆਉਂਦਾ ਸੀ, ਇਹ ਨਹੀਂ ਉਹ ਕੱਚੇ ਮਕਾਨ ਵੀ ਸੀ ਨਾ, ਤੇ ਉਹ ਸੋਹਣੇ ਲੱਗਦੇ ਆ। ਆਏ ਹਾਏ ਸੋਹਣੇ ਲੱਗਦੇ। ਉਹ ਘਰ ਦਾ ਬੂਹਾ, ਉਹ ਘਰ ਦਾ ਵਿਹੜਾ, ਉਹ ਯਾਦ ਆ ਜਾਂਦਾ ਵਾ। ਵਿਆਹ ਛੱਡੀਏ ਤੂੰ, ਮੈਂ ਪੁੱਛੀ ਨਾ। ਪੁੱਛੀ ਨਾ। ਹਾਂ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੀਆਂ ਪਿਆਰੀਆਂ ਗੱਲਾਂ ਰਾਹੀਂ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਧੂਰਕੋਟ ਦੇ ਲੋਕ ਆ ਉਹ ਜ਼ਰੂਰ ਰਾਬਤਾ ਕਰੋ ਬਜ਼ੁਰਗਾਂ ਦੇ ਨਾਲ, ਹਾਂ। ਤੇ ਬਜ਼ੁਰਗਾਂ ਦੀ ਰੱਬ ਸੋਹਣਾ ਇਹਨਾਂ ਦੀ ਹਯਾਤੀ ਕਰੇ। ਬਹੁਤ ਇਹਨਾਂ ਦੀ ਉਮਰ ਆ, 130 ਸਾਲ ਤੋਂ ਵੀ ਪਲੱਸ ਬਣ ਜਾਂਦੀ ਹੈ ਜਿੱਦਾਂ ਇਹ ਦੱਸਦੇ ਆ। ਉੱਥੇ ਹਿੰਦੂ ਮੁਸਲਮਾਨ ਇਕੱਠੇ ਵੀ ਸੀ ਨਾ, ਹਾਂ। ਜਾਤੀ ਕੋਈ ਨਹੀਂ ਸੀ। ਅੱਛਾ। ਬਿਲਕੁਲ ਬਰਾਬਰ ਤੌਰ ਤੇ ਬਸ। ਤੇ ਇਹ ਸਾਰਾ ਇਹਨਾਂ ਦਾ ਟੱਬਰ ਜਿਹੜਾ ਹੈ ਮੇਰੇ ਲਾਗੇ ਲਾਗੇ ਖਲੋਤਾ ਹੈ ਬਜ਼ੁਰਗਾਂ ਦਾ। ਕਾਫੀ ਇਹਨਾਂ ਦੀ ਉਮਰ ਹੈ ਮਾਸ਼ਾਅੱਲਾ, ਤੇ ਇਹਨਾਂ ਦੇ ਪੁੱਤਰ ਦਾ ਵੀ ਵਾਹਵਾ ਇੰਤਜ਼ਾਰ ਕੀਤਾ। ਅੱਗੇ ਵੀ ਘੰਟਾ ਬੈਠੇ ਰਹੇ ਆ, ਲੇਕਿਨ ਉਹ ਮੁਰੱਬੇ ਗਏ ਆ। ਹੁਣ ਮੁਰੱਬੇ 'ਚ ਜਾਈਏ ਤੇ ਬਜ਼ੁਰਗਾਂ ਨੂੰ ਲੈ ਕੇ ਜਾਣਾ ਮੁਸ਼ਕਿਲ ਹੈ, ਤੇ ਚਲੋ ਖੈਰ ਉਹਨਾਂ ਦਾ ਆਪਾਂ ਇੰਤਜ਼ਾਰ ਕੀਤਾ, ਉਹ ਨਹੀਂ ਆਏ। ਹੋਪਫੁਲੀ ਜਿਹੜੇ ਚੜ੍ਹਦੇ ਪਾਸਿਓਂ ਇਹਨਾਂ ਨੇ ਪਿੰਡਾਂ ਦੇ ਨਾਂ ਲਏ ਆ, ਜਿਹੜੇ ਲੋਕਾਂ ਦੇ ਨਾਂ ਲਏ ਆ ਜਿਨ੍ਹਾਂ ਨੇ, ਉਹ ਜ਼ਰੂਰ ਸਾਡੇ ਨਾਲ ਰਾਬਤਾ ਕਰਨਗੇ। ਬਜ਼ੁਰਗਾਂ ਦਾ ਰਾਬਤਾ ਹੀ ਹੋ ਸਕਦਾ ਜਿਸ ਉਮਰ 'ਚ ਨਹੀਂ ਹੋ ਜਾਣਾ ਤੇ ਔਖਾ, ਚਲੋ ਇਹਨਾਂ ਦੇ ਰਾਬਤਾ ਹੋ ਜਾਵੇ, ਕੋਈ ਆਪਣੇ ਜੀਆਂ ਦਾ ਪਤਾ ਲੱਗ ਜਾਂਦਾ ਵਾ। ਸੋ ਆਪਾਂ ਪਿੰਡ ਪਿੰਡ ਜਾਂਦੇ ਆ। ਇਸ ਤਰ੍ਹਾਂ ਦੀਆਂ ਕਹਾਣੀਆਂ ਦਾ ਮਕਸਦ ਜਿਹੜਾ ਹੈ ਉਹ ਕਿਸੇ ਜ਼ਾਤ ਧਰਮ ਬਾਰੇ ਅਸੀਂ ਗੱਲਬਾਤ ਨਹੀਂ ਕਰਦੇ, ਨਾ ਕਿਸੇ ਮੁਲਕ ਦੇ ਖਿਲਾਫ ਕੋਈ ਗੱਲਬਾਤ ਕਰਦੇ। ਬਸ ਇਹੀ ਗੱਲਾਂ ਹੁੰਦੀਆਂ ਪੁਰਾਣੀਆਂ ਜਿਹੜੀਆਂ ਸਾਂਝਾਂ ਹੁੰਦੀਆਂ, ਜਿਹੜੇ ਪੰਜਾਬ ਦੀਆਂ ਸਾਂਝਾਂ ਸਨ।